ਇੰਡੀਆ ਦੇ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਉਹਨੂੰ ਦੇਖਦੇ ਹੋਏ ਜੋ ਖਾਲਿਸਤਾਨ ਦੀ ਡਿਮਾਂਡ ਹੈ 2020 ਰੈਫਰੈਂਡਮ ਦੀ ਗੱਲ ਹੈ, ਉਹਦੇ ਬੈਨਰ ਹੇਠ ਇੱਥੇ ਰੈਫਰੈਂਡਮ ਰੈਲੀ ਦਾ ਆਯੋਜਨ ਕੀਤਾ ਗਿਆ ਅੱਜ ਨਿਊਯਾਰਕ ਯੂਨਾਈਟਿਡ ਨੇਸ਼ਨਸ ਦੇ ਬਾਹਰ। ਆਓ ਅੱਜ ਅਸੀਂ ਨਾਲੇ ਇਹਨਾਂ ਨਾਲ ਜਿਹੜੇ ਪ੍ਰਬੰਧਕ ਨੇਗੇ ਉਹਨਾਂ ਨਾਲ ਗੱਲ ਕਰਦੇ ਆਂਗੇ, ਪ੍ਰਬੰਧਕਾਂ ਦੇ ਨਾਲ, ਕਿ ਕੀ ਹੈਗਾ ਇਹਨਾਂ ਦਾ ਕੀ ਵਿਚਾਰ ਨੇਗੇ ਇਸ ਬਾਰੇ। ਜੀ ਹਿੰਮਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਰੈਫਰੈਂਡਮ ਰੈਲੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜਾ ਅੱਜ ਦਾ ਪ੍ਰੋਟੈਸਟ ਨਹੀਂ ਆਪਾਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਖੜੇ ਆ, ਨਰਿੰਦਰ ਮੋਦੀ ਦੇ ਖਿਲਾਫ ਆਰਗੇਨਾਈਜ਼ ਕੀਤਾ ਸਾਰੀਆਂ ਸਿੱਖ ਸੰਗਤਾਂ ਨੇ ਇੱਥੇ? ਬਿਲਕੁਲ ਜੀ, ਇਹ ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ, ਸਿੱਖ ਫਾਰ ਜਸਟਿਸ ਜਿਹੜੀ ਆ ਜਥੇਬੰਦੀ, ਉਹ ਇਹਨੂੰ ਲੀਡ ਕਰ ਰਹੀ ਆ ਪ੍ਰੋਗਰਾਮ ਨੂੰ। ਸਮੁੱਚੀਆਂ ਟਰਾਈ ਸਟੇਟ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਠਾਠਾਂ ਮਾਰਦਾ ਹੋਇਆ ਇਕੱਠ ਸੰਗਤਾਂ ਦਾ ਟਰਾਈ ਸਟੇਟ ਦੀਆਂ ਦਾ। ਅੱਜ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਚੜ UNO ਦੇ ਵਿੱਚ ਆਇਆ ਹੋਇਆ, ਇਸ ਵੇਲੇ ਅੰਦਰ ਉਹਦੀ ਸਪੀਚ ਚੱਲ ਰਹੀ ਆ। ਸੋ ਇਹ ਜਿਹੜਾ 2020 ਦੇ ਵਿੱਚ ਸਿੱਖ ਰੈਫਰੈਂਡਮ ਕਰਾ ਰਹੇ ਆ, ਇੱਕ ਅਲੱਗ ਆਜ਼ਾਦ ਦੇਸ਼ ਦੀ, ਪੰਜਾਬ ਦੀ, ਖਾਲਿਸਤਾਨ ਦੀ ਮੰਗ ਨੂੰ ਲੈ ਕੇ, ਸੋ ਉਸ ਚੀਜ਼ ਨੂੰ ਲੈ ਕੇ ਅੱਜ ਉਸ ਬੁੱਚੜ ਮੋਦੀ ਨੂੰ ਦੱਸਣਾ ਚਾਹੁੰਦੇ ਆ, ਕਿਉਂਕਿ ਉਹਨਾਂ ਦੀਆਂ ਜਿਹੜੀਆਂ RSS ਦੀਆਂ ਏਜੰਸੀਆਂ, ਜਿਹਦੇ ਵਿੱਚ ਸ਼ਿਵ ਸੈਨਾ, ਬਜਰੰਗ ਦਲ, BJP, ਇਹਨਾਂ ਨੇ ਵੀ ਐਲਾਨ ਕੀਤਾ ਹੋਇਆ ਕਿ 2020 ਦੇ ਵਿੱਚ ਹਿੰਦੁਸਤਾਨ ਨੂੰ ਜਿਹੜਾ ਆ ਹਿੰਦੂ ਰਾਸ਼ਟਰ ਬਣਾ ਦੇਣਾ ਸੀ। ਸੋ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਵਿਰੋਧ ਕਰਨ ਲਈ ਨਹੀਂ ਜੁਟੇ। ਅਸੀਂ ਜਿਹੜਾ ਹਿੰਦੁਸਤਾਨ ਦਾ ਕਰਪਟ ਸਿਸਟਮ ਦੇ ਵਿਰੁੱਧ ਆਵਾਜ਼ ਉਠਾਉਣ ਲਈ ਅੱਜ ਇੱਥੇ ਜੁੜੇ ਹੋਏ ਆ ਜੀ। ਸੋ ਇਹ ਜੋ ਪ੍ਰੋਟੈਸਟ ਆ, ਇਹ ਅੱਜ ਜਿੱਥੇ ਨਰਿੰਦਰ ਮੋਦੀ UNO ਜਿਹੜੀ ਦੁਨੀਆ ਦੀ ਪੰਚਾਇਤ ਇੱਥੇ ਬੋਲ ਰਿਹਾ ਆ, ਨਾਲ ਦੀ ਨਾਲ ਉਹ 27 ਤਰੀਕ ਨੂੰ ਕੈਲੀਫੋਰਨੀਆ ਫੇਸਬੁੱਕ ਦੇ ਜਿਹੜਾ ਹੈੱਡਕੁਆਟਰ ਆ ਉੱਥੇ ਵੀ ਜਾ ਰਿਹਾ। ਸੋ ਉੱਥੇ ਵੀ ਬਹੁਤ ਵੱਡੇ ਪੱਧਰ ਦਾ ਜਿਹੜਾ ਪ੍ਰੋਟੈਸਟ ਆ, ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੂਰਾ ਸਿੱਖ ਜਗਤ ਉਹ ਬੜੇ ਜ਼ੋਰਦਾਰ ਪ੍ਰੋਟੈਸਟ ਕਰ ਰਿਹਾ। ਸੋ ਅੱਜ ਵੀ ਜਿਹੜਾ ਪ੍ਰੋਟੈਸਟ ਆ, ਉਮੀਦ ਤੋਂ ਵੱਧ ਸਟਿਲ ਜਿਹੜੀ ਸੰਗਤ ਆ ਉਹ ਆ ਰਹੀ ਆ ਦੂਰੋਂ ਨੇੜਿਓਂ, ਭਾਵੇਂ ਕਿ ਜਿਹੜਾ ਪੌਪ ਆ ਉਹ ਵੀ ਆਇਆ ਹੋਇਆ ਇਸ ਸਟੇਟ ਦੇ ਵਿੱਚ। ਟ੍ਰੈਫਿਕ ਜਿਹੜੀ ਬੜੀ ਜਾਮ ਲੱਗੇ ਹੋਏ ਆ, ਸੋ ਫਿਰ ਵੀ ਸੰਗਤਾਂ ਜਿਹੜੀਆਂ ਉਹ ਆਪਣੇ ਕੋਈ ਨਾ ਕੋਈ ਸੋਰਸੇਜ ਵਰਤ ਕੇ, ਟ੍ਰੇਨਾਂ, ਬੱਸਾਂ ਰਾਹੀਂ ਔਰ ਆਪਣੀਆਂ ਪਰਸਨਲ ਗੱਡੀਆਂ ਜਦੋਜਹਿਦ ਕਰਕੇ ਇਸ ਪ੍ਰੋਟੈਸਟ ਤੇ ਪਹੁੰਚ ਰਹੀਆਂ। ਸੋ ਮੈਂ ਸਮਝਦਾ ਵੀ ਇਸ ਟ੍ਰੈਫਿਕ ਦੇ ਵਿੱਚ ਜਿਹੜੇ ਜਾਮ ਲੱਗੇ ਅੱਜ ਦੇ ਦਿਨ, ਫਿਰ ਵੀ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ, ਬਹੁਤ ਵੱਡਾ ਇਕੱਠ ਜਿਹੜਾ ਆ। ਸੋ ਮੈਂ ਸਮਝਦਾ ਵੀ ਇਹ ਜਿਹੜਾ ਖਾਲਿਸਤਾਨ ਦੀ ਮੰਗ ਨੂੰ ਲੈ ਕੇ, ਉਹ ਸਿੱਖ ਕੌਮ ਦਾ ਹਰ ਇੱਕ ਬੱਚਾ ਉਹ ਆਪਣੇ ਆਜ਼ਾਦ ਨੇਸ਼ਨ ਦੀ, ਆਜ਼ਾਦ ਮੁਲਕ ਦੀ ਮੰਗ ਕਰਦਾ ਆ। ਉਹ ਆਖਰੀ ਆਪਣੇ ਸਵਾਸਾਂ ਤੱਕ ਇਹ ਜਦੋਜਹਿਦ ਕਰਦਾ ਰਹੇਗਾ। ਸੋ ਸਤਿਗੁਰ ਬਖਸ਼ਿਸ਼ ਕਰਨਗੇ, ਉਹ ਸਾਨੂੰ ਕਦੋਂ ਮਿਲਦਾ, ਪਰ ਉਹ ਅਸੀਂ ਜਿਹੜਾ ਹੁਣ 2020 ਦੇ ਵਿੱਚ 2020 ਰੈਫਰੈਂਡਮ ਸਿੱਖ ਫਾਰ ਜਸਟਿਸ ਵੱਲੋਂ ਸਾਰੇ ਸਿੱਖ ਜਗਤ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਕਰਾਉਣ ਜਾ ਰਿਹਾ, ਉਹਦੇ ਕਰਕੇ ਹਿੰਦੁਸਤਾਨ ਦੀਆਂ ਜਿਹੜੀਆਂ ਏਜੰਸੀਆਂ ਆ ਔਰ ਗੌਰਮੈਂਟ ਬਖਲਾਈ ਹੋਈ ਆ ਵੀ ਇਹ ਜਿਹੜੀ ਮੰਗ ਨੂੰ ਇਹਨਾਂ ਨੂੰ ਅਸੀਂ ਦਬਾਇਆ ਜਾਵੇ, ਉਹ ਆਪਣੇ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਇਸ ਮੁਹਿੰਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਂ ਸਮਝਦਾ ਇਹ ਦਬਣੀ ਨਹੀਂ, ਸਿੱਖ ਕੌਮ ਦਾ ਬੱਚਾ ਜਾਗ ਚੁੱਕਿਆ। ਸੋ ਇਹ 2020 ਰੈਫਰੈਂਡਮ ਹੋ ਕੇ ਰਹੇਗਾ। ਸੋ ਖਾਲਸਾ ਇਸ ਲਈ ਅਵੇਅਰ ਆ ਔਰ ਆਪਣੇ ਬੱਚੇ ਨੂੰ ਅਵੇਅਰਨੈਸ ਪੈਦਾ ਕਰ ਰਿਹਾ 2020 ਰੈਫਰੈਂਡਮ ਦੇ ਰਾਹੀਂ। ਸੋ ਮੈਂ ਇੰਨੀਆਂ ਬੇਨਤੀਆਂ ਕਰਨੀਆਂ ਸਨ। ਸੋ TV 84 ਦਾ ਹਰ ਵਾਰ ਦੀ ਤਰ੍ਹਾਂ ਜੋ ਕੌਮ ਦੀ ਗੱਲ ਨੂੰ ਕੌਮ ਤੱਕ, ਦੂਜੀਆਂ ਕਮਿਊਨਿਟੀਆਂ ਤੱਕ ਪਹੁੰਚਾਉਣ ਦਾ ਜਿਹੜਾ ਬਹੁਤ ਵਧੀਆ ਸਹਿਯੋਗ ਕੌਮ ਦਾ ਕਰ ਰਹੇ ਆ। ਸੋ ਮੈਂ ਜਿਹੜਾ TV 84 ਚੈਨਲ ਨੂੰ ਵੀ ਵਧਾਈ ਦਿੰਦਾ ਕਿ ਕੌਮ ਦੀ ਆਵਾਜ਼ ਨੂੰ ਬੁਲੰਦ ਕਰਦੇ ਆ। ਸੋ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਹਿੰਮਤ ਸਿੰਘ ਜੀ, ਜਿਹੜੇ ਫਲਸ਼ਿੰਗ ਗੁਰੂ ਘਰ ਦੇ ਪ੍ਰਧਾਨ ਸੀਗੇ, ਤੇ ਇਹਨਾਂ ਨੇ ਜਿਵੇਂ ਦੱਸਿਆ ਕਿ ਇੱਥੋਂ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤੱਕ ਨਰਿੰਦਰ ਮੋਦੀ ਦੇ ਖਿਲਾਫ ਪ੍ਰੋਟੈਸਟ ਦੇ ਆਰਗੇਨਾਈਜ਼ ਕੀਤੇ ਗਏ ਨੇਗੇ ਰੈਫਰੈਂਡਮ ਰੈਲੀ ਦੇ ਹਵਾਲੇ ਨਾਲ, ਪਲੱਸ ਬਾਕੀ ਸਾਰਾ ਵੀ ਹੈਗਾ, ਤੇ ਤੁਹਾਨੂੰ ਪ੍ਰੋਟੈਸਟ ਦੀਆਂ ਝਲਕਾਂ ਦਿਖਾਉਂਦੇ ਆ ਜੀ। ਸਾਡੇ ਘਰਾਂ ਦੇ ਵਿੱਚੋਂ ਹੀ ਖਾਲਸਾ ਮੰਗਣਾ ਮਿਲਣਾ ਹੈ। ਅਸੀਂ ਸਿੱਖੀ ਦੇ ਪਹਿਰਾ ਦਈਏ, ਸਿੱਖ ਸਿਧਾਂਤਾਂ ਦੇ ਪਹਿਰਾ ਦਈਏ। ਸੋ ਇੰਨੀਆਂ ਹੀ ਬੇਨਤੀਆਂ ਦੇ ਨਾਲ ਹੁਣ ਮੈਂ ਕੁਝ ਨਾਅਰੇ ਲਾਵਾਂਗਾ। ਬੋਲੇ ਸੋ ਨਿਹਾਲ, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼।
ਮੈਂ ਕਹੂੰਗਾ what we want, ਤੁਸੀਂ ਕਹਿਣਾ freedom. What we want, 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 freedom. India out of Pakistan. India